USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 19 ਤਰੀਕ ਆ ਤੇ ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨ ਜੇ ਟਰਕੀਆਣਾ 415-909-0573। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਕਰਨੈਲ ਸਿੰਘ ਰੰਧਾਵਾ ਟਰਲੌਕ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਜਿਹੜੀ ਮੇਨ ਖਬਰ ਹੈਗੀ ਆ ਉਹ ਅੱਗਾਂ ਨੂੰ ਲੈ ਕੇ ਆ। ਬਹੁਤ ਸਿਚੁਏਸ਼ਨ ਕੈਲੀਫੋਰਨੀਆ ਦੇ ਵਿੱਚ ਖਤਰਨਾਕ ਬਣੀ ਹੋਈ ਆ ਕਿਉਂਕਿ ਟੈਂਪਰੇਚਰ ਬੜਾ ਹਾਈ ਆ ਤੇ ਸਾਰਾ ਕੁਝ ਸੁੱਕਿਆ ਪਿਆ ਹੈਗਾ। ਕਹਿੰਦੇ ਵੀ ਰਿਸਕ ਆਫ ਨਿਊ ਫਾਇਰਸ ਇਜ਼ ਅਰਾਊਂਡ 100%। ਤੇ ਜਿਹੜੀਆਂ ਅੱਗਾਂ ਆਲਰੇਡੀ ਲੱਗੀਆਂ ਹੋਈਆਂ ਆ, ਫਾਸਟੈਸਟ ਗਰੋਇੰਗ ਜਿਹੜੀ ਅੱਗ ਆ ਉਹ ਕਲੂਸਾ ਕਾਉਂਟੀ 'ਚ ਆ, ਉਹ 15,656 ਏਕੜ ਸੜ ਕੇ ਸਵਾਹ ਹੋ ਗਿਆ। ਸਿਰਫ 5% ਹੀ ਉਹ ਕੰਟੇਨਡ ਹੈਗੀ ਆ ਜੀ। ਪਹਿਲਾਂ ਇਹ ਬੜੀ ਛੋਟੀ ਸੀ। ਇਸ ਤੋਂ ਬਿਨਾਂ ਕੈਲੀਫਾਇਰ ਨੇ ਸੁਨਾਮਾ ਲੇਕ, ਨੈਪਾ ਯੂਨਿਟ, ਜਿਹੜਾ ਕਲੂਸਾ ਲੇਕ, ਨੈਪਾ, ਸੁਨਾਮਾ, ਸੋਲਾਨੋ, ਯੋਲੋ ਕਾਉਂਟੀਜ਼ ਨੂੰ ਕਵਰ ਕਰਦੇ ਆ। ਉਹ ਸਾਰੇ ਉੱਥੇ ਲੱਗੇ ਹੋਏ ਹੈਗੇ ਆ। ਪਿਛਲੇ 3 ਦਿਨਾਂ 'ਚ ਕਾਫੀ ਜ਼ਿਆਦਾ ਜਿਹੜੇ ਆ ਏਕੜ ਸੜ ਕੇ ਸਵਾਹ ਹੋ ਗਏ ਹੈਗੇ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੀ ਬੜੀ ਖਤਰਨਾਕ ਅੱਗ ਇਸ ਟਾਈਮ ਦੇ ਉੱਤੇ ਲੱਗੀ ਹੋਈ ਆ। 100 ਤੋਂ ਵੱਧ ਫਾਇਰ ਫਾਈਟਰ ਉੱਤੇ ਵੀ ਫਾਈਟ ਕਰ ਰਹੇ ਹੈਗੇ ਆ। ਸਾਈਟ ਫਾਇਰ ਜਿਹੜੀ 100 ਮਾਈਲ ਨਾਰਥ ਵੈਸਟ ਆਫ ਸੈਕਰਾਮੈਂਟੋ ਆ, ਇਹ ਲਡੋਗਾ ਰੋਡ, ਵਿਲਸਨ ਕ੍ਰੀਕ ਇਸ ਏਰੀਏ 'ਚ ਲੱਗੀ ਹੋਈ ਆ ਤੇ ਇਹ ਵੀ ਹਜੇ ਕੰਟੇਨਡ ਨਹੀਂ ਹੋਈ ਹੈਗੀ। ਸੋ ਹਿਊਮਿਡਿਟੀ ਜਿਹੜੀ ਆ ਉਹ 45 ਤੋਂ ਲੈ ਕੇ 55% ਤੱਕ ਰਿਕਾਰਡ ਕੀਤੀ ਗਈ ਆ। ਟੈਂਪਰੇਚਰ ਕਾਫੀ ਹਾਈ ਆ, ਆਪਾਂ ਦੇਖਦੇ ਹਾਂ ਤੇ ਵਿੰਡਸ ਜਿਹੜੀਆਂ ਹਵਾਵਾਂ ਆ ਉਹ ਤੇਜ਼ੀ ਦੇ ਨਾਲ ਚੱਲ ਰਹੀਆਂ ਹੈਗੀਆਂ। ਕੈਲਾਬਰਸ ਕਾਉਂਟੀ ਈਸਟ ਆਫ ਸਟਾਕਟਨ ਦੇ ਵਿੱਚ ਵੀ ਇੱਕ ਅੱਗ ਜਿਹੜੀ ਲੱਗ ਗਈ ਸੀਗੀ ਹਾਈਵੇ 4 ਦੇ ਉੱਤੇ, ਰੌਕ ਕ੍ਰੀਕ ਰੋਡ ਜੋ ਹੈਗਾ ਆ, ਉਹ 33% ਕੰਟੇਨਡ ਆ। 5351 ਏਕੜ ਸੜ ਕੇ ਸੁਆਹ ਹੋ ਗਏ ਹੈਗੇ ਆ। 840 ਦੇ ਕਰੀਬ ਫਾਇਰ ਫਾਈਟਰ ਤੇ 5 ਹੈਲੀਕਾਪਟਰ ਇੱਕ ਅੱਗ ਨੂੰ ਜਿਹੜੇ ਬੁਝਾਉਣ ਲੱਗੇ ਹੋਏ ਹੈਗੇ ਆ। 3 ਸਟਰਕਚਰ ਸੜ ਗਈਆਂ ਆ ਤੇ 3600 ਸਟਰਕਚਰ ਜਿਹੜੀਆਂ ਇਹ ਅੱਗ ਦੀ ਲਪੇਟ ਦੇ ਵਿੱਚ ਆ ਸਕਦੀਆਂ ਹੈਗੀਆਂ ਆ। ਇਸੇ ਤਰ੍ਹਾਂ ਸ਼ਿਕਾਗੋ ਦੇ ਵਿੱਚ ਜਿਹੜੇ ਫਾਇਰ ਫਾਈਟਰ ਆ ਇੱਕ ਬਹੁਤ ਵੱਡੀ ਅੱਗ ਨੂੰ ਇਸ ਟਾਈਮ ਦੇ ਉੱਤੇ ਫਾਈਟ ਕਰ ਰਹੇ ਹੈਗੇ ਆ। 2000 ਬਲਾਕ ਆਫ ਵੈਸਟ ਗ੍ਰੈਂਡ ਐਵਨਿਊ ਜੋ ਹੰਬਲਡ ਪਾਰਕ ਤੇ ਈਸਟ ਗਾਰਫੀਲਡ ਪਾਰਕ ਨੂੰ ਕ੍ਰਾਸ ਕਰਦਾ ਹੈਗਾ, ਉੱਥੇ ਬਹੁਤ ਜ਼ਿਆਦਾ ਜਿਹੜੀ ਖਤਰਨਾਕ ਅੱਗ ਇਸ ਟਾਈਮ ਦੇ ਉੱਤੇ ਲੱਗੀ ਹੋਈ ਆ। 2020-2021 ਦਾ ਦੌਰ ਹਰਜੋਤ ਸਿੰਘ ਜੀ ਉਹ ਸਾਹਮਣੇ ਆ ਰਿਹਾ। ਉਹਨਾਂ ਸਮਿਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜੀਆਂ ਅੱਗਾਂ ਲੱਗੀਆਂ ਸੀਗੀਆਂ ਜਦ ਡਰਾਊਟ ਸਿਖਰ ਦੇ ਉੱਤੇ ਸੀਗਾ। ਇਸ ਵਾਰ ਪਿਛਲੇ 2 ਸਾਲ ਕਾਫੀ ਮੀਂਹ ਪੈਣ ਕਰਕੇ ਤੇ ਹੁਣ ਗਰਮੀ ਜਿਹੜੀ ਆ ਉਹ ਅਚਨਚੇਤੇ ਵਧਣ ਕਰਕੇ ਸਾਰਾ ਜਿਹੜਾ ਘਾਹ ਵਗੈਰਾ ਆ, ਵੈਜੀਟੇਸ਼ਨ, ਉਹ ਬਹੁਤ ਜ਼ਿਆਦਾ ਸੁੱਕੀ ਪਈ ਆ। ਕਹਿ ਸਕਦੇ ਵੀ ਨਿਰਾ ਬਰੂਦ ਹੀ ਜਿਹੜਾ ਉਹ ਬਣਿਆ ਪਿਆ ਆ। 에ਅਰੋ ਫਾਇਰ ਜਿਹੜੀ ਸੋਮਵਾਰ ਦੀ ਲੱਗੀ ਆ ਉਹ 8 ਸਕੁਅਰ ਮਾਈਲ 'ਚ ਫੈਲੀ ਆ। ਉੱਥੇ ਇਵੈਕੂਏਸ਼ਨ ਆਰਡਰ ਜਿਹੜੇ ਉਹ ਦੇ ਦਿੱਤੇ ਗਏ ਆ। ਇਸ ਤੋਂ ਪਹਿਲੀਆਂ ਜਿਹੜੀਆਂ ਬਲੇਜ਼ਿਸ ਆ, ਅੱਗਾਂ ਜਿਹੜੀਆਂ ਲੱਗੀਆਂ, ਉਹਨਾਂ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹੈਗੀਆਂ। ਤੁਹਾਨੂੰ ਇਸ ਦਾ ਜਿਹੜਾ ਅਸਰ ਆ ਇਹ ਇਵੈਂਚੁਅਲੀ ਧੂਏ ਦੇ ਰੂਪ ਦੇ ਵਿੱਚ ਤੇ ਜਿਹੜੀ ਸਾਹ ਜਿਹੜਾ ਲੈਂਦੇ ਆ ਹਵਾ ਦੇ ਵਿੱਚ, ਉਹਦੇ ਵਿੱਚ ਉਹ ਮੁਸ਼ਕ ਤੇ ਉਹਦੇ ਕਣਾਂ ਦੇ ਕਰਕੇ ਜਿਹੜਾ ਉਹ ਪਤਾ ਲੱਗੇਗਾ। ਲਾਸ ਐਂਜਲਸ ਕਾਉਂਟੀ ਦੇ ਵਿੱਚ 4 ਦਿਨ ਪੁਰਾਣੀ ਜਿਹੜੀ ਪੋਸਟ ਫਾਇਰ ਆ ਉਹ ਅਜੇ ਤੱਕ ਅਨਚੇਂਜਡ ਨਜ਼ਰ ਆ ਰਹੀ ਆ, ਪਰ ਉਸ ਦੇ ਉੱਤੇ ਕੰਟੇਨਮੈਂਟ ਆ, ਯਾਨੀ ਉਸ ਤੇ ਕਾਬੂ 31% ਪਾ ਲਿਆ ਗਿਆ ਹੈਗਾ ਆ। ਸਨੋਮਾ ਦੇ ਵਿੱਚ ਨਾਰਥ ਸੈਨ ਫਰਾਂਸਿਸਕੋ ਬੇ ਦੇ ਵਿੱਚ 3 ਜਿਹੜੀ ਪੁਆਇੰਟ ਫਾਇਰ ਆ ਉਹ 40% ਕੰਟੇਨ ਆ। ਸੋ ਹੌਲੀ ਹੌਲੀ ਕਾਬੂ ਪਾ ਰਹੇ ਆ, ਪਰ ਫਾਇਦਾ ਤਾਂ ਹੀ ਆ ਜੇ ਹੋਰ ਅੱਗਾਂ ਲੱਗਣੋਂ ਬਚਾ ਰਵੇ। ਜੇ ਹੋਰ ਅੱਗਾਂ ਲੱਗਦੀਆਂ ਤੇ ਉਹ ਸਾਰੇ ਦਾ ਸਾਰਾ ਜ਼ੋਰ ਫਾਇਰ ਫਾਈਟਰਸ ਦਾ ਨਵੀਆਂ ਅੱਗਾਂ ਨੂੰ ਬੁਝਾਉਣ ਵੱਲ ਨੂੰ ਲੱਗ ਜਾਂਦਾ ਆ। ਸੋ ਬਹੁਤ ਹੀ ਜ਼ਿਆਦਾ ਧਿਆਨ ਜ਼ਿਆਦਾ ਹੋਰ ਰੱਖਣ ਦੀ ਜਿਹੜੀ ਇਸ ਟਾਈਮ ਜ਼ਰੂਰਤ ਹੈਗੀ ਆ। ਤੇ ਆਲੇ ਦੁਆਲੇ ਨੂੰ ਭਾਈ ਸਾਫ਼ ਰੱਖੋ। ਆਪਣੇ ਘਰਾਂ ਦੇ ਆਲੇ ਦੁਆਲੇ
ਜਿਹੜੇ ਟਰੀਜ਼ ਵਗੈਰਾ ਆ ਜਾਂ ਕੋਈ ਵੈਜੀਟੇਸ਼ਨ ਆ ਉਸ ਨੂੰ ਜ਼ਰੂਰ ਕਾਬੂ 'ਚ ਰੱਖੋ। ਕਿਤੇ ਰੱਬ ਨਾ ਕਰੇ ਤੁਹਾਡੇ ਇਲਾਕੇ ਦੇ ਵਿੱਚ ਵੀ ਜੇ ਇਦਾਂ ਦੀ ਬਦਕਿਸਮਤੀ ਦੇ ਨਾਲ ਜੇ ਕੋਈ ਇਦਾਂ ਦੀ ਦੁਵਿਧਾ ਆਉਂਦੀ ਆ, ਤੁਹਾਨੂੰ ਸਮੱਸਿਆ ਆਉਂਦੀ ਆ, ਤਾਂ ਤੁਸੀਂ ਆਪਣੇ ਆਪ ਨੂੰ ਤੇ ਆਪਣੇ ਘਰ ਨੂੰ, ਪ੍ਰਾਪਰਟੀ ਨੂੰ ਜਿਹੜਾ ਆ ਉਹ ਜ਼ਰੂਰ ਬਚਾਓ। ਤੇ ਇੱਕ ਵਾਰੀ ਫੇਰ ਇੱਥੇ ਜ਼ਰੂਰ ਆਪਾਂ ਕਹਿੰਦੇ ਆ ਵੀ ਇਵੈਕੂਏਸ਼ਨ ਦੇ ਲਈ ਆਪਣੇ ਆਪ ਨੂੰ ਐਮਰਜੈਂਸੀ ਪਲਾਨ ਦੇ ਤਹਿਤ ਰੈਡੀ ਰੱਖੋ। ਜੇ ਕਿਤੇ ਅਚਾਨਕ ਨਿਕਲਣਾ ਪਵੇ ਤਾਂ ਤੁਸੀਂ ਸਮੇਂ ਸਿਰ ਉੱਥੋਂ ਨਿਕਲ ਸਕੋ। ਕਈ ਵਾਰੀ ਆਪਾਂ ਗੱਡੀ ਦਾ ਤੇਲ ਜਿਹੜਾ ਨਾ ਜਦੋਂ ਖਤਮ ਹੋਣ ਲੱਗਦਾ ਫਿਰ ਆਪਾਂ ਭਰਾਉਂਦੇ ਆ। ਟਰਾਈ ਕਰੋ ਜਿੱਦਾਂ ਹੀ ਹਾਫ ਹੋਵੇ ਟੈਂਕ ਨਾਲ ਦੇ ਨਾਲ ਫੁੱਲ ਕਰਾ ਕੇ ਰੱਖੋ, ਤਾਂ ਜੋ ਜੇ ਇਵੈਕੂਏਸ਼ਨ ਕਰਨੀ ਹੋਵੇ ਤਾਂ ਫਿਰ ਇਹ ਨਾ ਹੋਵੇ ਵੀ ਪਹਿਲੋਂ ਆਪਾਂ ਗੈਸ ਭਰਾਉਣੀ ਪਵੇ। ਜੀ, ਅਗਲੀ ਖਬਰ ਵੱਲ ਚਲੀਏ ਤੇ ਡਾਕਟਰ ਜਸਮੀਤ ਬੈਂਸ ਬੇਕਰਸਫੀਲਡ ਤੋਂ ਆ। ਉਹ ਇੱਕ ਬਿੱਲ ਲੈ ਕੇ ਆਏ ਸੀ ਕਰਨ ਕਾਉਂਟੀ ਦੇ ਵਿੱਚ, UC ਸਕੂਲ ਆਫ ਮੈਡੀਸਨ ਬੇਕਰਸਫੀਲਡ ਦੇ ਵਿੱਚ ਕਰਨ ਕਾਉਂਟੀ ਐਜੂਕੇਸ਼ਨ ਐਂਡੋਮੈਂਟ ਫੰਡ ਦੇ ਤਹਿਤ ਇਹ ਅਸੈਂਬਲੀ ਦੇ ਵਿੱਚੋਂ ਪਾਸ ਹੋ ਗਿਆ ਸੀ ਬਿੱਲ, ਤੇ ਹੁਣ ਅੱਜ ਇਹ ਸੈਨੇਟ ਦੇ ਵਿੱਚੋਂ ਵੀ ਜਿਹੜਾ ਬਿੱਲ ਆ AB 2327 ਪਾਸ ਹੋ ਗਿਆ ਹੈਗਾ। ਸੋ ਇਹ ਲੱਗ ਰਿਹਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਬੇਕਰਸਫੀਲਡ ਦੇ ਵਿੱਚ UC ਇੱਕ ਨਵਾਂ ਮੈਡੀਕਲ ਸਕੂਲ ਖੋਲਣ ਜਾ ਰਹੀ ਆ, ਜਿੱਥੇ ਜਿਹੜੇ ਬੱਚੇ ਆ ਉਹ ਡਾਕਟਰੇਟ ਦੀ ਜਿਹੜੀ ਡਿਗਰੀ ਆ ਉਹ ਉੱਥੋਂ ਲੈ ਸਕਣਗੇ। ਸੋ ਫੰਡਿੰਗ ਕਿਸ ਹਿਸਾਬ ਨਾਲ ਹੁੰਦੀ ਆ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗੀ, ਪਰ ਜਿਸ ਹਿਸਾਬ ਦੇ ਨਾਲ ਡਾਕਟਰ ਜਸਮੀਤ ਕੌਰ ਬੈਂਸ ਨੇ ਇਹ ਫਾਈਟ ਕੀਤਾ ਆ ਆਪਣੇ ਏਰੀਏ ਦੇ ਲਈ, ਵੀ ਕਰਨ ਕਾਉਂਟੀ ਦੇ ਵਿੱਚ ਲੋਕਾਂ ਦੀ ਸਿਹਤ ਦੇ ਉੱਤੇ ਬੜਾ ਅਸਰ ਹੁੰਦਾ ਹੈ ਪੋਲੂਸ਼ਨ ਨੂੰ ਲੈ ਕੇ ਜਾਂ ਹੋਰ, ਤੇ ਪਲੱਸ ਉੱਥੇ ਕੋਈ ਵੀ ਮੈਡੀਕਲ ਯੂਨੀਵਰਸਿਟੀ ਨਹੀਂ ਹੈਗੀ ਜਿੱਥੇ ਮੈਡੀਕਲ ਟੀਚ ਕੀਤਾ ਜਾਂਦਾ ਆ। ਸੋ UC ਦੇ ਨਾਲ ਇਸ ਯੂਨੀਵਰਸਿਟੀ ਨੂੰ ਜੋੜਿਆ ਜਾਊਗਾ। ਸੋ ਅਸੈਂਬਲੀ ਤੋਂ ਬਾਅਦ ਹੁਣ ਸੈਨੇਟ ਦੇ ਵਿੱਚੋਂ ਵੀ ਇਹ ਬਿੱਲ ਜਿਹੜਾ ਹੈ ਅੱਜ ਪਾਸ ਹੋ ਗਿਆ ਹੈਗਾ। ਬਿਲਕੁਲ। ਸੋ ਇਹ ਚੰਗੀ ਖੁਸ਼ਖਬਰੀ ਹੋਊਗੀ ਉਸ ਇਲਾਕੇ ਦੇ ਲਈ ਜੇ ਉੱਥੇ ਨਵਾਂ ਮੈਡੀਕਲ ਕਾਲਜ ਜਾਂ ਉਸ ਦੇ ਨਾਲ ਉੱਦਾਂ ਦੀ ਕੋਈ ਜਿਹੜੀ ਇੰਸਟੀਟਿਊਸ਼ਨ ਆ ਉਹ ਉੱਥੇ ਬਣਦੀ ਆ। ਜਿਹੜੇ ਉੱਥੋਂ ਦੇ ਵਿਦਿਆਰਥੀਆਂ ਨੂੰ ਹੋਰ ਥਾਵਾਂ ਦੇ ਉੱਤੇ ਦੂਰ ਵਗੈਰਾ ਜਾਣਾ ਪੈਂਦਾ ਆ, ਉਹਨਾਂ ਨੂੰ ਲੋਕਲ ਉੱਥੇ ਇੱਕ ਟੌਪ ਆਫ ਦਾ ਲਾਈਨ ਐਜੂਕੇਸ਼ਨ ਜਿਹੜੀ ਆ ਉੱਥੇ ਮਿਲੇਗੀ। ਸੋ ਜਸਮੀਤ ਬੈਂਸ ਜਿੱਥੇ ਉਹ ਸਿੱਖਾਂ ਦੇ ਹਮਦਰਦ ਬਣ ਕੇ ਸਿੱਖਾਂ ਦੀ ਗੱਲ ਨੂੰ ਅਸੈਂਬਲੀ 'ਚ ਚੱਕ ਰਹੇ ਆ, ਉੱਥੇ ਲੋਕਲ ਲੋਕਾਂ ਦੀਆਂ ਜਿਹੜੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਲਈ ਵੀ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਵੀ ਲੰਬੀਆਂ ਪਲਾਂਘਾਂ ਜਿਹੜੀਆਂ ਉਹ ਪੁੱਟ ਰਹੇ ਆ। ਅਗਲੀ ਗੱਲ ਕਰੀਏ ਕੈਲੀਫੋਰਨੀਆ ਦੇ ਕਾਲਜ ਦੇ ਨਾਲ ਸੰਬੰਧਿਤ ਇੱਕ ਖਬਰ ਆ। ਫਲੋਰੀਡਾ ਦਾ ਇੱਕ ਪਰਿਵਾਰ ਆਪਣੇ ਨਿਆਣੇ ਨੂੰ ਇੱਥੇ ਕੈਲੀਫੋਰਨੀਆ ਦੇ ਕਾਲਜ ਦੇ ਵਿੱਚ ਛੱਡਣ ਆਇਆ ਸੀ ਡ੍ਰੌਪ ਕਰਨ ਦੇ ਲਈ, ਪਰ ਕਹਿੰਦੇ ਵੀ ਉਹਨਾਂ ਦੇ ਨਾਲ ਤਾਂ ਜੱਗੋ ਤੇਰ ਵੀ ਹੋ ਗਈ। ਡ੍ਰੌਪ ਕਰਦੇ ਸਮੇਂ ਹੀ ਉਹਨਾਂ ਨੂੰ ਰੌਬ ਕਰ ਲਿਆ ਗਿਆ, ਉਹਨਾਂ ਦੀ ਜਿਹੜੀ ਉਹ ਲੁੱਟ ਖੋਹ ਹੋ ਗਈ। ਤੇ ਕਹਿੰਦੇ ਵੀ ਹੁਣ ਉਹ ਸੋਚ ਰਹੇ ਵੀ ਆਪਣੇ ਨਿਆਣੇ ਨੂੰ, ਆਪਣੇ ਮੁੰਡੇ ਨੂੰ ਇਸ ਕਾਲਜ ਚੋਂ ਵੀ ਕੱਢ ਲਿਆ ਜਾਵੇ ਕਿਉਂਕਿ ਇਹ ਇੱਥੇ ਸੇਫ ਨਹੀਂ ਆ। ਫਲੋਰੀਡਾ ਦਾ ਪਰਿਵਾਰ ਕਹਿੰਦੇ ਵੀ ਉਹਨਾਂ ਦੀਆਂ ਸਾਰੀਆਂ ਹੀ ਜਿਹੜੀਆਂ ਬਿਲੋਂਗਿੰਗਸ ਆ, ਜਿਹਦੇ ਵਿੱਚ $3000 ਨਕਦ ਦੇ ਨਾਲ ਉਹਨਾਂ ਦੇ ਪਾਸਪੋਰਟ, ਉਹ ਵੀ ਜਿਹੜੇ ਉਹ ਚੋਰੀ ਹੋ ਗਏ ਜਦ ਕੈਲੀਫੋਰਨੀਆ ਦੇ ਚੋਰਾਂ ਨੇ ਉਹਨਾਂ ਦੀ ਰੈਂਟਲ ਕਾਰ ਦੇ ਵਿੱਚ ਬ੍ਰੇਕ ਇਨ ਕਰ ਲਿਆ। ਸਨਸ਼ਾਈਨ ਸਟੇਟ ਤੋਂ ਇੱਥੇ ਗੋਲਡਨ ਸਟੇਟ ਦੇ ਵਿੱਚ ਨਿਆਣੇ ਨੂੰ ਪੜ੍ਹਾਉਣ ਦੇ ਲਈ ਆਏ ਸੀ। ਰੋਮਲ ਕ੍ਰਾਸਮੈਨ ਤੇ ਉਸ ਦਾ ਪਰਿਵਾਰ ਕਹਿੰਦੇ ਵੀ ਬੇ ਏਰੀਏ ਦੇ ਵਿੱਚ ਫਲਾਈ ਕਰਕੇ ਆਇਆ ਸੀ, ਜਿੱਥੋਂ ਬਾਅਦ ਦੇ ਵਿੱਚ ਇਹਨਾਂ ਨੇ ਲਿੰਕਨ ਯੂਨੀਵਰਸਿਟੀ ਓਕਲੈਂਡ ਦੇ ਵਿੱਚ ਰਜਿਸਟਰ ਕਰਨ ਦੇ ਲਈ ਕਾਲਜ ਦੇ ਵਿੱਚ ਜਾਣਾ ਸੀ, ਪਰ ਉਸੇ ਦਰਮਿਆਨ ਹੀ ਇਹਨਾਂ ਦੀ ਜਿਹੜੀ ਗੱਡੀ ਆ ਉਸ ਦੇ ਵਿੱਚ ਭੰਨ ਤੋੜ ਹੋ ਗਈ ਆ। ਸੋ ਉਹਨਾਂ ਨੇ ਕਹਿੰਦੇ ਵੀ 15 ਮਿੰਟਾਂ ਦੇ ਵਿੱਚ ਜਦ ਉਹਨਾਂ ਨੇ ਇੱਕ SUV ਆਪਣੀ ਇੱਕ ਥਾਂ ਤੇ ਪਾਰਕ ਕੀਤੀ, ਯੂਨੀਵਰਸਿਟੀ ਦੇ ਲਾਗੇ ਇੱਕ ਪ੍ਰਾਈਵੇਟ ਯੂਨੀਵਰਸਿਟੀ ਆ, ਉੱਥੇ ਇੱਕ ਰੈਸਟੋਰੈਂਟ ਦੇ ਵਿੱਚ ਫੂਡ ਪਿਕ ਕਰਨ ਦੇ ਲਈ ਗਏ। 5 ਉਹਨਾਂ ਦੇ ਸੂਟਕੇਸ ਸੀਗੇ ਵਿੱਚ, ਤੇ ਜਦ ਵਾਪਸ ਪਹੁੰਚੇ ਤਾਂ ਉਹਨਾਂ ਦੀ SUV ਦੇ ਸ਼ੀਸ਼ੇ ਟੁੱਟੇ ਸੀਗੇ ਤੇ ਸਮਾਨ ਸਾਰਾ ਜਿਹੜਾ ਉਹ ਖਿਲ ਰਿਹਾ ਸੀ, ਤੇ ਬਾਕੀ ਜਿਹੜਾ ਨਗਦ ਹੀ ਤੇ ਬਾਕੀ ਹੋਰ ਚੀਜ਼ਾਂ ਉਹ ਲੈ ਗਏ ਸੀਗੇ। ਸੋ ਇਹ ਹਾਲਾਤ ਜਿਹੜੇ ਉਹ ਬਣੇ ਪਏ ਆ। ਹੁਣ ਭਾਈ ਚੋਰਾਂ ਨੂੰ ਵੀ ਚਾਹੀਦਾ ਵੀ ਕਾਲਜ ਦੇ ਆਲੇ ਦੁਆਲੇ ਤਾਂ ਭਾਈ ਛੱਡ ਦੋ, ਨਿਆਣੇ ਪੜ੍ਹਨ ਆਉਂਦੇ ਆ, ਉਹਨਾਂ ਦੀ ਹੋਰ ਪਤਾ ਨਹੀਂ ਕਿੱਦਾਂ ਦੀਆਂ ਚੀਜ਼ਾਂ, ਉਹਨਾਂ ਪਰਿਵਾਰਾਂ ਦੀ ਕੀਮਤੀ ਚੀਜ਼ਾਂ ਹੁੰਦੀਆਂ, ਤੁਸੀਂ ਛੱਡਦੀ ਜਿਹੜਾ ਉਹ ਕੱਖ ਨਹੀਂ ਆ। ਸੋ ਕਹਿੰਦੇ ਵੀ ਗੱਡੀ ਦੇ ਆਪਣੀ ਸੀਟ ਦੇ ਹੇਠਾਂ ਪਾਸਪੋਰਟ ਵਗੈਰਾ ਜਿਹੜੇ ਉਹ ਰੱਖ ਕੇ ਗਏ ਸੀਗੇ, ਉਹ ਵੀ ਉਹਨਾਂ ਨੇ ਉੱਥੋਂ ਜਿਹੜੇ ਉਹ ਡਾਲਰਾਂ ਸਮੇਤ ਜਿਹੜੇ ਪਏ ਸੀ ਉਹ ਕੱਢ ਲਏ। ਉਸ ਦੇ ਨਾਲ ਉਹਨਾਂ ਦੇ ਮੁੰਡੇ ਦਾ ਹਾਈ ਸਕੂਲ ਦਾ ਡਿਪਲੋਮਾ ਤੇ ਬਰਥ ਸਰਟੀਫਿਕੇਟ ਵੀ ਜਿਹੜਾ ਉਹ ਸੀਗਾ। ਸੋ ਇੱਥੋਂ ਇੱਕ ਚੀਜ਼ ਜਿਹੜੀ ਉਹ ਧਿਆਨ ਇਹ ਮੰਗਦੀ ਆ ਵੀ ਪਹਿਲੀ ਤਾਂ ਗੱਲ ਓਕਲੈਂਡ ਨੂੰ ਜਾਓ ਨਾ, ਤੇ ਜੇ ਜਾਂਦੇ ਆ ਤੇ ਭਾਈ ਸਮਾਨ ਗੱਡੀ ਦੇ ਵਿੱਚ ਇੱਕ ਵੀ ਚੀਜ਼ ਜਿਹੜੀ ਉਹ ਨਾ ਰੱਖੋ। ਚੋਰਾਂ ਦਾ ਕੋਈ ਦੀਨ ਮਜਬ ਨਹੀਂ ਹੈਗਾ, ਉਹਨਾਂ ਨੇ ਭੰਨ ਤੋੜ ਕਰਨੀ ਹੀ ਕਰਨੀ ਆ।
ਜੀ, ਅਗਲੀ ਖਬਰ ਵੱਲ ਚਲੀਏ। ਯੂਕੇ ਦੇ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਾਕ ਉਹਨਾਂ ਨੇ ਮੈਲਬੂ ਦੇ ਵਿੱਚ $7.2 ਮਿਲੀਅਨ ਦਾ ਘਰ ਲਿਆ ਹੋਇਆ ਤੇ ਯੂਕੇ ਦੇ ਵਿੱਚ ਇਸ ਟਾਈਮ ਦੇ ਉੱਤੇ ਇਲੈਕਸ਼ਨ ਆ ਤੇ ਜਿਹੜੇ ਕੰਜ਼ਰਵੇਟਿਵ ਆ ਉਹਨਾਂ ਨੇ ਤਾਂ ਹੁਣ ਜਿਹੜਾ ਸਲੋਗਨ ਵੀ ਬਣਾ ਲਿਆ ਹੈਗਾ, ਸੈਂਡਿੰਗ ਸੁਨਾਕ ਟੂ ਕੈਲੀਫੋਰਨੀਆ। ਕਹਿੰਦੇ ਵੀ ਉੱਥੇ ਕੰਜ਼ਰਵੇਟਿਵ ਜਿਹੜੇ ਆ ਲੱਗਦਾ ਜਿੱਤ ਸਕਦੇ ਆ ਤੇ ਜੇ ਸੁਨਾਕ ਹੋਣੀ, ਰਿਸ਼ੀ ਸੁਨਾਕ ਹੋਣੀ ਹਾਰ ਗਏ ਤੇ ਆਪਣਾ ਬੋਰੀਆ ਬਿਸਤਰਾ ਗੋਲ ਕਰਕੇ ਇਹ ਕੈਲੀਫੋਰਨੀਆ ਦੇ ਵਿੱਚ ਪਹੁੰਚ ਸਕਦੇ ਹੈਗੇ ਆ। ਪਿਛਲੇ ਸਮੇਂ ਜਦੋਂ ਜੋ ਬਾਈਡਨ ਹੁਣੀ ਸੈਂਡੀਗੋ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਮਿਲੇ ਸੀ ਰਿਸ਼ੀ ਸੁਨਾਕ ਨੂੰ, ਪ੍ਰਾਈਮ ਮਿਨਿਸਟਰ ਨੂੰ, ਉਹਨਾਂ ਨੂੰ ਵੀ ਪਤਾ ਸੀ ਵੀ ਇਹਨਾਂ ਦਾ ਘਰ ਕੈਲੀਫੋਰਨੀਆ 'ਚ। ਉਹ ਕਹਿੰਦੇ ਵੀ ਮੈਂ ਚਾਹਨਾ ਆ ਵੀ ਵਾਪਸ ਕੈਲੀਫੋਰਨੀਆ ਆ ਜਾਓ। ਕੈਲੀਫੋਰਨੀਆ 'ਚ ਨਾਲੇ ਘਰ ਲਿਆ, ਕੈਲੀਫੋਰਨੀਆ 'ਚ ਹੀ ਉਹ ਸਟੈਨਫੋਰਡ ਯੂਨੀਵਰਸਿਟੀ 'ਚ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਸੀ ਤੇ ਇੱਥੇ ਉਹਨਾਂ ਨੇ ਇੱਕ ਕੰਪਨੀ ਵੀ ਜਿਹੜੀ ਰਨ ਕੀਤੀ ਸੀ। ਸੋ ਇਸ ਟਾਈਮ ਤੁਹਾਨੂੰ ਪਤਾ ਹੈ ਵੀ 4 ਜੁਲਾਈ ਨੂੰ ਇਲੈਕਸ਼ਨ ਹੋਣ ਜਾ ਰਹੀ ਆ ਯੂਕੇ ਦੇ ਵਿੱਚ ਤੇ ਇਹਨਾਂ ਦੀ ਜਿਹੜੀ ਪਾਰਟੀ ਆ ਰਿਸ਼ੀ ਸੁਨਾਕ ਦੀ ਇਸ ਵੇਲੇ ਕਾਫੀ ਸ਼ੇਕੀ ਗਰਾਊਂਡ ਦੇ ਉੱਤੇ ਹੈਗੀ ਆ। ਜੀ ਦੱਸ ਦਈਏ ਇਨਫੈਕਟ ਹਰਜੋਤ ਸਿੰਘ ਜੀ ਆਪ ਕੰਜ਼ਰਵੇਟਿਵ ਪਾਰਟੀ ਤੋਂ ਆ, ਦੂਜੀ ਜਿਹੜੀ ਪਾਰਟੀ ਆ ਲੇਬਰ ਪਾਰਟੀ ਸ਼ਾਇਦ ਉਹਨਾਂ ਨੇ ਜਿਹੜੇ ਨਾਰਾ ਇਹਨਾਂ ਦੇ ਉਲਟ ਬਣਾਇਆ ਆ। ਜਦ ਇਹਨਾਂ ਨੂੰ ਪੁੱਛਿਆ ਗਿਆ ਵੀ ਭਾਈ ਕੈਲੀਫੋਰਨੀਆ ਦੇ ਵਿੱਚ ਮੂਵ ਹੋਣਾ ਆ ਤਾਂ ਉਹਨਾਂ ਨੇ ਕਿਹਾ ਵੀ ਨਹੀਂ ਨਹੀਂ ਮੈਂ ਨਹੀਂ ਮੂਵ ਜਿਹੜਾ ਉਹ ਹੋਣ ਲੱਗਾ। ਇਹ ਉਹੀ ਆ ਜਦ ਡੀ-ਡੇ ਦੀ ਸੈਲੀਬ੍ਰੇਸ਼ਨ ਚੱਲ ਰਹੀ ਸੀ ਤੇ ਆਪਣੇ ਕੈਂਪੇਨ ਦੀ ਇੰਟਰਵਿਊ ਜੋ ਕਿ ਆਉਂਦੇ 3-4 ਦਿਨਾਂ ਬਾਅਦ ਰਿਲੀਜ਼ ਹੋਣੀ ਸੀ ਉਹ ਦੇਣ ਦੇ ਲਈ ਉਹ ਵਿੱਚੋਂ ਹੀ ਪ੍ਰੋਗਰਾਮ ਨੂੰ ਵਰਲਡ ਵਾਰ ਵਾਲੇ ਜਿਹੜੇ ਪ੍ਰੋਗਰਾਮ ਨੂੰ ਵਿੱਚੋਂ ਹੀ ਛੱਡ ਕੇ ਆ ਗਏ ਸੀ। ਉਦੋਂ ਵੀ ਬਹੁਤ ਜ਼ਿਆਦਾ ਤੋਏ ਤੋਏ ਹੋਈ ਸੀਗੀ। ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਦੱਸਦੇ ਜਾਈਏ, ਕੈਲੀਫੋਰਨੀਆ ਦੇ ਗਵਰਨਰ ਨਿਊਸਮ ਉਹਨਾਂ ਦੇ ਆਫਿਸ ਦੀਆਂ ਕੁਝ ਈਮੇਲਸ ਲੀਕ ਹੋਈਆਂ ਆ ਜੋ ਕਿ ਪ੍ਰੋਪ 47 ਦੇ ਰਿਫਾਰਮ ਨੂੰ ਲੈ ਕੇ ਨੈਗੋਸ਼ੀਏਸ਼ਨ ਨੂੰ ਲੈ ਕੇ ਚੱਲ ਰਹੀਆਂ ਆ। ਇਸ ਦੇ ਨਾਲ ਕਹਿੰਦੇ ਵੀ ਦੋਨਾਂ ਹੀ ਪਾਰਟੀਆਂ ਦਾ ਕਾਫੀ ਕੁਝ ਜਿਹੜਾ ਉਹ ਚੀਜ਼ਾਂ ਸਾਹਮਣੇ ਜਿਹੜੀਆਂ ਆ ਰਹੀਆਂ ਜੋ ਬਿਹਾਈਂਡ ਦਾ ਸੀਨਸ ਮੈਸੇਜਿੰਗ ਜਿਹੜੇ ਉਹ ਚੱਲ ਰਹੇ ਆ। ਇੱਕ ਦੂਜੇ ਨੂੰ ਕਹਿ ਸਕਦੇ ਆ ਵੀ ਬੜੀ ਹਾਰਸ਼ ਤੇ ਤਿੱਖੀ ਭਾਸ਼ਾ ਦੇ ਵਿੱਚ ਗੱਲਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਹੈਗੀਆਂ ਆ। ਸੋ ਉਦਾਂ ਦਾ ਆਪਾਂ ਦੇਖਿਆ ਤਾਂ ਇਹਦੇ ਫੋਰਫਰੰਟ ਦੇ ਉੱਤੇ ਫੇਸ ਦੇ ਉੱਤੇ ਤੇ ਇਦਾਂ ਲੱਗ ਰਿਹਾ ਸੀਗਾ ਵੀ ਪ੍ਰੋਪ 47 ਦੇ ਰਿਫਾਰਮ ਦੇ ਵਿੱਚ ਦੋਨਾਂ ਹੀ ਪਾਰਟੀਆਂ ਦੇ ਜਿਹੜੇ ਲੋਕ ਆ ਉਹ ਚਾਹੁੰਦੇ ਆ ਵੀ ਇਸ ਦੇ ਵਿੱਚ ਚੇਂਜ ਆਵੇ। ਪਰ ਰੀਸੈਂਟਲੀ ਆਪਾਂ ਜਿਹੜੀਆਂ 2-3 ਰਿਪੋਰਟਸ ਆਪਣੇ ਨਾਲ ਸਰੋਤਿਆਂ ਦੇ ਨਾਲ ਜਿਹੜੀਆਂ ਸ਼ੇਅਰ ਕੀਤੀਆਂ ਜਿਸ ਵਿੱਚ ਤੋਂ ਇਹ ਪਤਾ ਲੱਗਾ ਵੀ ਇਹ ਉੱਤੋਂ ਤਾਂ ਇਹ ਕਹੀ ਜਾ ਰਹੇ ਆ ਪਰ ਜਿਹੜੇ ਲੈਫਟ ਵਾਲੇ ਆ ਡੈਮੋਕ੍ਰੇਟ ਪਾਰਟੀ ਵਾਲੇ ਆ ਉਹ ਕਿਤੇ ਨਾ ਕਿਤੇ ਨਹੀਂ ਚਾਹੁੰਦੇ ਵੀ ਪ੍ਰੋਪ 47 ਦੇ ਵਿੱਚ ਜਿਹੜੇ ਵੱਡੇ ਰਿਫਾਰਮ ਆਉਣ ਉਸ ਨੂੰ ਨੇਗੇਟ ਕਰਨ ਦੇ ਲਈ, ਉਸ ਨੂੰ ਨਲ ਜਾਂ ਨਲੀਫਾਈ ਕਰਨ ਦੇ ਲਈ ਇੱਕ ਅਸੈਂਬਲੀ ਦੇ ਵਿੱਚ ਬਿੱਲ ਲਿਆਉਣ ਬਾਰੇ ਪਹਿਲਾਂ ਹੀ ਜਿਹੜਾ ਉਹ ਸੋਚਿਆ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਗਵਰਨਰ ਨਿਊਸਮ ਦੀਆਂ ਜਿਹੜੀਆਂ ਈਮੇਲਸ ਤੋਂ ਇਹੀ ਪਤਾ ਲੱਗ ਰਿਹਾ ਇੱਕ ਦੂਜੇ ਦੇ ਉੱਤੇ ਜਿਹੜੀ ਡਿਸਅਪੁਆਇੰਟਮੈਂਟ ਆ ਉਹ ਜ਼ਾਹਰ ਕਰ ਰਹੇ ਆ। ਇਹ ਕਹਿ ਰਿਹਾ ਵੀ ਇਸੇ ਕਰਕੇ ਹੀ ਤੁਹਾਡੇ ਨਾਲ ਕੋਈ ਵੀ ਜਿਹੜਾ ਕੰਮ ਆ ਉਹ ਨਹੀਂ ਕਰਨਾ ਜਿਹੜਾ ਉਹ ਚਾਹੁੰਦਾ। ਸੋ ਪ੍ਰੋਪ 47 ਜਿਹੜਾ ਰੀਟੇਲ ਥੈਫਟ ਰਿਫਾਰਮ ਇਨੀਸ਼ੀਏਟਿਵ ਆ ਕਹਿੰਦੇ ਵੀ ਉਹ ਕੁਆਲੀਫਾਈ ਤਾਂ ਕਰ ਗਿਆ ਆ ਹੁਣ ਸਟੇਟ ਬੈਲਟ ਦੇ ਲਈ। ਹੁਣ ਇਹਨਾਂ ਆਥਰਸ ਦੇ ਉੱਤੇ ਹੋਊਗਾ ਵੀ ਇਸ ਨੂੰ ਬੈਲਟ ਦੇ ਉੱਤੇ ਲੈ ਕੇ ਆਉਣਾ ਆ ਜਾਂ ਲਾ ਮੇਕਰਸ ਦੇ ਨਾਲ ਗੱਲਬਾਤ ਕਰਕੇ ਇਸ ਦਾ ਡਿਫਰੈਂਟ ਵਰਜ਼ਨ ਜਿਹੜਾ ਉਹ ਲਿਆਉਣਾ ਆ। ਸੋ ਇੱਥੇ ਜਿਹੜੇ ਪ੍ਰੋਪ 47 ਰਿਫਾਰਮ ਦੇ ਹੱਕ ਵਾਲੇ ਲੋਕ ਆ ਉਹ ਵੀ ਭਾਈ ਜਿਹੜਾ ਆਪਣੇ ਕੰਨ ਅੱਖਾਂ ਖੋਲ ਕੇ ਰੱਖਣ। ਇਹ ਨਾ ਹੋਵੇ ਵੀ ਤੁਹਾਡੇ ਜਿਹੜੇ ਸਾਈਨ ਆ ਉਹਨਾਂ ਨੇ ਕਿਸੇ ਹੋਰ ਰਿਫਾਰਮ ਤੇ ਕਰਾਏ ਹੋਣ ਤੇ ਇਵੈਂਚੁਅਲੀ ਜਦੋਂ ਬੈਲਟ ਤੇ ਆਵੇ ਉਦੋਂ ਉਹਦੇ ਵਿੱਚ ਕੋਈ ਹੋਰ ਭਾਸ਼ਾ ਜਿਹੜੀ ਆ ਉਹ ਲਿਖੀ ਹੋਵੇ। 27 ਜੂਨ ਤੱਕ ਵਕਤ ਹੈਗਾ ਆ ਜਿਹੜੇ ਪ੍ਰੋਪ 47 ਦੇ ਆਥਰਸ ਦੇ ਕੋਲ, ਰਿਫਾਰਮ ਵਾਲੇ ਆਥਰਸ ਦੇ ਕੋਲ ਇਸ ਦੇ ਵਿੱਚ ਜੇ ਕੁਝ ਚੇਂਜਸ ਉਹ ਕਰਨਾ ਚਾਹੁੰਦੇ ਆ ਤਾਂ। ਕੈਲੀਫੋਰਨੀਆ ਦੇ ਵਿੱਚ ਇਲੈਕਟ੍ਰਿਕ ਕਾਰ ਮੇਕਰ ਕੰਪਨੀ ਫਿਸਕਰ ਉਹਨਾਂ ਨੇ ਬੈਂਕਰਪਸੀ ਫਾਈਲ ਕਰ ਦਿੱਤੀ ਆ। ਇੱਕ ਟਾਈਮ ਦੇ ਉੱਤੇ $2.9 ਬਿਲੀਅਨ ਦੀ ਇਹ ਕੰਪਨੀ ਸੀ। ਇੱਕ ਪਾਸੇ ਤਾਂ ਕੈਲੀਫੋਰਨੀਆ ਦੇ ਗਵਰਨਰ ਹੁਣੀ ਜ਼ੋਰ ਲਾ ਰਹੇ ਆ ਵੀ 2035 ਤੱਕ ਫਿਰ ਕੈਲੀਫੋਰਨੀਆ ਸਿਰਫ ਇਲੈਕਟ੍ਰਿਕ ਕਾਰਾਂ ਹੀ ਨਵੀਆਂ ਵਿਕਣਗੀਆਂ, ਪਰ ਦੂਸਰੇ ਪਾਸੇ ਇਲੈਕਟ੍ਰਿਕ ਕਾਰ ਬਣਾਉਣ ਵਾਲੀਆਂ ਕੰਪਨੀਆਂ ਧੜਾ-ਧੜ ਬੈਂਕਰਪਸੀ ਦੇ ਵਿੱਚ ਜਾ ਰਹੀਆਂ ਹੈਗੀਆਂ। ਪਿਛਲੇ ਕਈ ਮਹੀਨਿਆਂ ਦੇ ਵਿੱਚ ਇਸ ਕੰਪਨੀ ਨੇ ਹੰਡਰਡਸ ਆਫ ਲੇ ਆਫ ਕੀਤੇ, ਮੈਸਿਵ ਰੀਕਾਲ ਕੀਤੀਆਂ ਤੇ ਹੁਣ ਅਲਟੀਮੇਟਲੀ ਚੈਪਟਰ 11 ਉਹਨਾਂ ਨੇ ਫਾਈਲ ਕਰ ਦਿੱਤੀ ਹੈਗੀ ਆ। ਕਹਿੰਦੇ ਵੀ 200 ਤੋਂ ਲੈ ਕੇ 999 ਕੰਪਨੀਆਂ ਤੱਕ ਦਾ ਮਨੀ ਉਹ ਕਰਦੇ ਹੈਗੇ, 100 ਮਿਲੀਅਨ ਤੋਂ ਲੈ ਕੇ 500 ਮਿਲੀਅਨ ਤੱਕ। ਬੇਰੀਏ ਦੀਆਂ ਬਹੁਤ ਸਾਰੀਆਂ ਟੈਕ ਕੰਪਨੀਆਂ ਵੀ ਜਿਹੜੇ ਆ ਉਹਨਾਂ ਦੇ ਪੈਸੇ ਦੇਣੇ ਬਣਦੇ ਇਸ ਕੰਪਨੀ ਵੱਲੋਂ। $2 ਮਿਲੀਅਨ ਅਡੋਬੀ ਦੇ ਸੌਫਟਵੇਅਰ, ਗੂਗਲ ਦੇ ਤੇ ਇਸੇ ਤਰ੍ਹਾਂ ਟੈਸੋਲਵ ਕਰਕੇ ਇੱਕ ਰਿਸਰਚ ਕੰਪਨੀ ਆ ਉਹਨਾਂ ਦੇ, ਸੇਲਸਫੋਰਸ ਦੇ ਕਾਫੀ ਵੱਡੀ ਗਿਣਤੀ 'ਚ ਇਹਨਾਂ ਦੇ ਪੈਸੇ ਦੇਣ ਵਾਲੇ ਹੈਗੇ ਆ। ਪਰ ਹੁਣ ਇਹ ਕੰਪਨੀ ਸ਼ਟ ਡਾਊਨ ਹੋਣ ਜਾ ਰਹੀ ਹੈਗੀ।
ਜੀ। ਅਗਲੀ ਜਿਹੜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਕੈਲੀਫੋਰਨੀਆ 2800 ਏਕੜ ਜਿਹੜੀ ਅਨਸੈਸਟਰਲ ਲੈਂਡ ਆ ਉਹ ਸ਼ਾਸ਼ਤਾ ਇੰਡੀਅਨ ਨੇਸ਼ਨ ਉਹਨਾਂ ਨੂੰ ਵਾਪਸ ਕਰਨ ਜਾ ਰਿਹਾ ਹੈਗਾ ਆ। ਇਹ ਨਾਰਥ ਵੈਸਟਰਨ ਉੱਤਰੀ ਜਿਹੜਾ ਆ ਉਹ ਪੱਛਮ ਵਾਲੇ ਪਾਸੇ ਇਹ ਇਲਾਕਾ ਪੈਂਦਾ ਹੈ। ਕੈਲੀਫੋਰਨੀਆ ਦੇ ਜਿਹੜੇ ਗਵਰਨਰ ਦੇ ਆਫਿਸ ਨੇ ਬੀਤੇ ਦਿਨਾਂ 'ਚ ਆਈ ਜਿਹੜੀ ਸਟੇਟਮੈਂਟ ਆ ਉਸ ਵਿੱਚ ਦੱਸਿਆ ਆ, ਕਹਿੰਦੇ ਵੀ ਇਹ ਲੈਂਡ ਟਰਾਂਸਫਰ ਕਹਿੰਦੇ ਵੀ ਸਾਡਾ ਉਹ ਹਿੱਸਾ ਆ ਜਿਹੜੀ ਨੇਟਿਵ ਕਮਿਊਨਿਟੀਜ਼ ਜਿਹੜੇ ਮੂਲ ਨਿਵਾਸੀ ਆ ਉਹਨਾਂ ਨੂੰ ਆਪਣੀਆਂ ਥਾਵਾਂ ਦੇ ਨਾਲ ਮੁੜ ਜਿਹੜਾ ਉਹ ਜੋੜਨ ਦੇ ਲਈ ਤੇ ਉਹ ਥਾਵਾਂ ਉਹਨਾਂ ਨੂੰ ਵਾਪਸ ਕਰਨ ਦੇ ਲਈ। ਕੁੱਲ ਮਿਲਾ ਕੇ 2820 ਏਕੜ ਜਿਹੜੇ ਕਲੈਮਥ ਰਿਵਰ ਦੇ ਇਰਦ ਗਿਰਦ ਪੈਂਦਾ ਆ, ਜਿੱਥੇ ਆਲਰੇਡੀ ਆਪਾਂ ਦੇਖਿਆ ਵੀ ਬਹੁਤ ਸਾਰੇ ਜਿਹੜੇ ਡੈਮਸ ਆ ਉਹ ਵੀ ਉੱਥੋਂ ਰਿਮੂਵ ਕੀਤੇ ਗਏ ਆ ਤਾਂ ਜੋ ਜਿਹੜੀ ਸੈਲਮਨ ਦੀ ਮਾਈਗ੍ਰੇਸ਼ਨ ਆ ਉਹ ਆਸਾਨੀ ਦੇ ਨਾਲ ਹੋਵੇ। ਸੋ ਸ਼ਾਸ਼ਤਾ ਨੇਸ਼ਨ ਦੇ ਲੋਕਾਂ ਨੂੰ, ਮੂਲ ਨਿਵਾਸੀਆਂ ਨੂੰ ਕਹਿੰਦੇ ਵੀ ਉਹ ਥਾਂ ਵਾਪਸ ਕੀਤੀ ਜਾਵੇਗੀ। ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਹੈ, ਉਹ ਤੋਂ ਪਹਿਲਾਂ ਇੱਕ ਹੋਰ ਖਬਰ ਜੀ ਸਾਂਝੀ ਕਰ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਸਭ ਤੋਂ ਮਹਿੰਗਾ ਘਰ ਮੈਲਬੂ ਦੇ ਵਿੱਚ ਵਿਕਿਆ $210 ਮਿਲੀਅਨ ਦਾ। ਇਹ ਜਿਹੜਾ ਘਰ ਹੈਗਾ ਆ ਆਈਵੀਅਰ ਮੇਕਰ ਓਕਲੇ ਉਹਦੇ ਫਾਊਂਡਰ ਨੇ, ਉਹਦੇ ਕੋਲ ਸੀਗਾ ਤੇ ਉਸਨੇ $75 ਮਿਲੀਅਨ ਦਾ 2012 ਦੇ ਵਿੱਚ ਲਿਆ ਸੀ ਤੇ ਹੁਣ $210 ਮਿਲੀਅਨ ਦਾ ਵੇਚਿਆ ਹੈਗਾ। 15,000 ਸਕੁਅਰ ਫੁੱਟ 9.5 ਏਕੜ ਦੇ ਵਿੱਚ ਹੈਗਾ ਮੈਲਬੂ ਦੇ ਵਿੱਚ ਤੇ 14 ਬਾਥਰੂਮਸ ਆ ਇਹਦੇ ਵਿੱਚ, ਕੋਰਟ ਯਾਰਡ ਹੈਗਾ, ਜਿਮ, 2 ਗੈਸਟ ਹਾਊਸਸ ਹੈਗੇ ਆ ਜੀ। ਤੇ ਜਾਂਦੇ ਜਾਂਦੇ ਇੱਕ ਹੋਰ ਗੱਲ ਕਰ ਲਈਏ, ਸੈਨ ਹੋਜ਼ੇ ਦੇ ਦੁਆਰਾ ਇੱਕ ਜਿਹੜੀ ਐਨਕੈਂਪਮੈਂਟ ਪਲਾਨ ਆ ਉਸ ਨੂੰ ਅਪਰੂਵ ਕਰ ਦਿੱਤਾ ਗਿਆ, ਜਿਸ ਦੇ ਵਿੱਚ 500 ਹੋਮਲੈਸ ਲੋਕ ਜੋ ਕਿ ਸ਼ਹਿਰ ਦੇ ਇਰਦ ਗਿਰਦ ਪਾਣੀਆਂ ਦੇ ਨਜ਼ਦੀਕ ਰਹਿ ਰਹੇ ਸੀ ਉਹਨਾਂ ਨੂੰ ਉੱਥੇ ਕਹਿੰਦੇ ਰੱਖਿਆ ਜਾਵੇਗਾ। ਅਗਲੇ ਸਾਲ ਦੇ ਮੱਧ ਤੱਕ, ਮਿਡਲ ਤੱਕ ਸ਼ਹਿਰ ਜਿਹੜਾ ਉਹ ਸੋਚ ਰਿਹਾ ਵੀ ਇਹਨਾਂ ਕੈਂਪਸ ਨੂੰ ਜਿਹੜੇ ਮੈਨੇਜ ਕੀਤੇ ਜਾਣਗੇ ਕੈਂਪਸ, ਉਹਨਾਂ ਨੂੰ ਜਿਹੜਾ ਉਹ ਚਾਲੂ ਕਰ ਦਿੱਤਾ ਜਾਵੇਗਾ। ਸਟੇਟ ਰੈਗੂਲੇਟਰਸ ਨੇ ਦਬਾਅ ਪਾਇਆ ਆ ਸਿਟੀ ਦੇ ਉੱਤੇ, ਸੈਨ ਹੋਜ਼ੇ ਦੇ ਉੱਤੇ, ਵੀ ਭਾਈ ਤੁਸੀਂ ਆਪਣੀਆਂ ਕ੍ਰੀਕਸ ਤੇ ਜਿਹੜੀਆਂ ਰਿਵਰਸ ਆ, ਚੋ ਆ ਤੇ ਜਿਹੜੇ ਦਰਿਆ ਲੰਘਦੇ ਆ ਪਾਣੀ ਦੇ ਸੋਮੇ, ਉਹਨਾਂ ਨੂੰ ਆਲੇ ਦੁਆਲਿਓਂ ਜਿਹੜਾ ਉਹ ਕਲੀਨ ਕੀਤਾ ਜਾਵੇ। ਸਾਰੇ ਹੀ ਜਿਹੜੇ ਕਾਉਂਸਲ ਮੈਂਬਰਸ ਆ ਉਹਨਾਂ ਨੇ ਸਰਬਸੰਮਤੀ ਦੇ ਨਾਲ ਜਿਹੜਾ ਇਸ ਨੂੰ ਵੋਟ ਕਰ ਦਿੱਤਾ ਤੇ ਕਹਿੰਦੇ ਵੀ 8 ਪ੍ਰਾਪਰਟੀਜ਼ ਉਹਨਾਂ ਦੀ ਵੈਲੂਏਸ਼ਨ ਕੰਟੀਨਿਊ ਹੋਊਗੀ ਜਿੱਥੇ ਇਹ ਮੈਨੇਜ ਕੈਂਪਸ ਚਲਾਏ ਜਾਣਗੇ। ਹੁਣ ਕਹਿੰਦੇ ਵੀ 100-150 ਬੰਦਾ ਜਿਹੜਾ ਹੋਮਲੈਸ ਆ ਇੱਕ ਕੈਂਪ ਦੇ ਵਿੱਚ ਰੱਖਿਆ ਜਿਹੜਾ ਉਹ ਜਾ ਸਕਦਾ ਆ। ਆਲੇ ਦੁਆਲੇ ਹੁਣ ਜਿਹੜੇ ਸਾਰੇ ਜਣੇ ਇਹ ਵੀ ਧਿਆਨ ਰੱਖਿਓ ਵੀ ਇਹਨਾਂ ਨੂੰ ਇਵੈਂਚੁਅਲੀ ਲਿਆਂਦਾ ਕਿੱਥੇ ਜਾਣਾ ਆ, ਇਹਨਾਂ ਹੋਮਲੈਸ ਲੋਕਾਂ ਨੂੰ ਇਹ ਕਿੱਥੇ ਨਵੇਂ ਕੈਂਪ ਜਿਹੜੇ ਉਹ ਬਣਨੇ ਆ। ਇਹ ਲੋਕੇਸ਼ਨ ਜਿਹੜੀ ਦੱਸੀ ਜਾ ਰਹੀ ਹੈ ਇੱਕ ਸੈਂਟਰ ਰੋਡ ਦੇ ਉੱਤੇ, ਇੱਕ ਐਮਟੀ ਲਾਟ ਐਲਮਡਨ ਰੋਡ ਦੇ ਉੱਤੇ, ਹਾਈਵੇ 101 ਦੇ ਉੱਤੇ, ਟੇਲਰ ਸਟਰੀਟ ਦੇ ਉੱਤੇ ਤੇ ਕਹਿੰਦੇ ਵੀ ਇਹਨਾਂ ਨੂੰ ਜਿਹੜਾ ਆ ਸੋਚਿਆ ਜਾ ਰਿਹਾ ਇਹਨਾਂ ਜਿਹੜੀਆਂ ਲੋਕੇਸ਼ਨਸ ਦੇ ਬਾਰੇ। ਇਹ ਜਿਹੜੀਆਂ ਪ੍ਰਾਪਰਟੀਜ਼ ਕਹਿੰਦੇ ਸੈਨ ਹੋਜ਼ੇ, ਸੈਂਟਾ ਕਲਾਰਾ ਕਾਉਂਟੀ ਤੇ ਸੈਂਟਾ ਕਲਾਰਾ ਵਾਟਰ ਡਿਸਟ੍ਰਿਕਟ ਦੇ ਦੁਆਰਾ ਜਿਹੜੀਆਂ ਉਹ ਮੈਨੇਜ ਕੀਤੀਆਂ ਜਾਂਦੀਆਂ ਆ। ਤੇ ਹੁਣ ਜਾਂਦੇ ਜਾਂਦੇ ਜੇ ਮਾਰਕੀਟ ਦਾ ਹਾਲ ਦੱਸਦੇ ਜਾਈਏ ਤਾਂ ਹਰਜੋਤ ਸਿੰਘ ਜੀ, ਅੱਜ ਛੁੱਟੀ ਜਿਹੜੀ ਉਹ ਫੈਡਰਲ ਛੁੱਟੀ ਸੀ ਜੂਨਟੀਨਥ ਦੀ, ਇਹ ਉਹ ਦਿਨ ਆ, ਇਹ ਵੀ ਆਪਣੇ ਸਰੋਤਿਆਂ ਦੇ ਨਾਲ ਜੇ ਡਿਸਕਸ ਕਰਦੇ ਜਾਈਏ, ਜਿਸ ਦਿਨ ਕਾਲੇ ਮੂਲ ਦੇ ਲੋਕਾਂ ਦੀ ਐਮੈਂਸੀਪੇਸ਼ਨ ਜਿਹੜੀ ਹੋਈ ਸੀ, ਯਾਨੀ ਕਿ ਉਹਨਾਂ ਨੂੰ ਗੁਲਾਮੀ ਚੋਂ ਜਿਹੜਾ ਉਹ ਬਾਹਰ ਕੱਢਿਆ ਗਿਆ ਸੀ। ਸੋ ਉਹ ਇੱਕ ਹਿਸਾਬ ਦੇ ਨਾਲ ਅਮਰੀਕਾ ਦਾ ਇਸ ਨੂੰ ਦੂਜਾ ਆਜ਼ਾਦੀ ਦੇ ਦਿਨ ਦੇ ਤੌਰ ਦੇ ਉੱਤੇ ਵੀ ਜਿਹੜਾ ਉਹ ਜਾਣਿਆ ਜਾਂਦਾ, ਇਸ ਕਰਕੇ ਮਾਰਕੀਟਸ ਜਿਹੜੀਆਂ ਬੰਦ ਰਹੀਆਂ। ਓਵਰਆਲ ਜੇ ਦੱਸ ਜਾਈਏ, ਸੋਨੇ ਦਾ ਭਾਅ $2342 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $81 ਪ੍ਰਤੀ ਬੈਰਲ, 10-year yield 4.24%, ਕ੍ਰਿਪਟੋ ਕਰੰਸੀ 65,087 ਤੇ ਇਥੀਰੀਅਮ $3561 ਦੇ ਬਰਾਬਰ ਰਹੀ। $1 ਦੇ ਬਰਾਬਰ ਇੰਡੀਆ ਦੇ $83 ਤੇ 45 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $278 ਤੇ 85 ਪੈਸੇ, $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।